ਟ੍ਰੇਸੀ ਕੈਲੀਫੋਰਨੀਆ ਤੋਂ ਬਹੁਤ ਹੀ ਮਾੜੀ ਖਬਰ ਇੱਕ ਆ ਰਹੀ ਆ। ਆਪਣੇ ਪੰਜਾਬੀ ਕਮਿਊਨਿਟੀ ਦੇ ਸਤਨਾਮ ਸੋਮਲ ਨੇ ਇੱਕ ਘਰ ਦੇ ਵਿੱਚ ਸਨਫਲਾਵਰ ਲੇਨ ਜੋ 2400 ਬਲਾਕ ਆ ਟ੍ਰੇਸੀ ਦੇ ਵਿੱਚ ਦੋ ਲੇਡੀਜ਼ ਨੂੰ, ਇੱਕ 39 ਸਾਲਾਂ ਦੀ, ਇੱਕ 37 ਸਾਲਾਂ ਦੀ, ਉਹਨਾਂ ਨੂੰ ਜਿਹੜਾ ਮਾਰ ਦਿੱਤਾ। ਉਹਨਾਂ ਦੀਆਂ ਬੋਡੀਜ਼ ਪੁਲਿਸ ਨੂੰ ਮਿਲੀਆਂ ਜਦੋਂ ਪੁਲਿਸ ਸਰਚ ਕਰਨ ਗਈ, ਤੇ ਇਸ ਤੋਂ ਬਾਅਦ ਸਤਨਾਮ ਸੋਮਲ ਨੂੰ ਸਸਪੀਸ਼ਨ ਆਫ ਮਰਡਰ ਦੇ ਸਬੰਧ ਦੇ ਵਿੱਚ ਚਾਰਜ ਕਰ ਲਿਆ ਗਿਆ ਹੈਗਾ। 55 ਸਾਲਾਂ ਦਾ ਸਤਨਾਮ ਸਿੰਘ ਸੋਮਲ ਸਸਪੈਕਟ ਆ। ਇਨਵੈਸਟੀਗੇਟਰਸ ਇਨਵੈਸਟੀਗੇਟ ਕਰ ਰਹੇ ਆ। ਹਜੇ ਤੱਕ ਵਿਕਟਮਸ ਦੇ ਨਾਮ ਉਹਨਾਂ ਨੇ ਰਿਲੀਜ਼ ਨਹੀਂ ਕੀਤੇ ਹੈਗੇ, ਪਰ ਉਸ ਨੂੰ ਸਨਮੈਕੀਨ ਕਾਉਂਟੀ ਦੀ ਜੇਲ੍ਹ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਾ ਦਿੱਤਾ ਗਿਆ ਹੈਗਾ। ਸੋ ਹੁਣ ਉਹਦੇ ਉੱਤੇ ਚਾਰਜਸ ਲੱਗਣ ਜਾ ਰਹੇ ਆ। ਹਜੇ ਤੱਕ ਇਹ ਕਲੀਅਰ ਤਾਂ ਨਹੀਂ ਹੋਇਆ ਵੀ ਕਿਹੜੇ ਚਾਰਜਸ ਲੱਗਣੇ ਆ, ਪਰ ਆਲਰੇਡੀ ਸਨਮੈਕੀਨ ਕਾਉਂਟੀ ਦੀ ਜੋ ਜੇਲ੍ਹ ਆ ਉਸ ਦੇ ਅੰਦਰ ਰੱਖਿਆ ਗਿਆ ਆ 55 ਸਾਲਾਂ ਸਤਨਾਮ ਸੋਮਲ ਨੂੰ। ਓਪਨ ਚਾਰਜਸ ਜੋ ਹੈਗੇ ਆ ਉਹ ਮਲਟੀ ਮਰਡਰ ਕਾਊਂਟਸ ਆਫ ਮਰਡਰ ਦੇ ਆ, ਤੇ ਇਸੇ ਤਰ੍ਹਾਂ ਬੇਲ ਨਾਟ ਅਲਾਉਡ। ਤੇ ਕੱਲ ਨੂੰ ਪੇਸ਼ੀ ਹੋਊਗੀ ਸਟਾਕਟਨ ਦੀ ਕੋਰਟ ਦੇ ਵਿੱਚ ਮਈ 10 ਨੂੰ। ਤੇ ਇਸ ਦੇ ਸੰਬੰਧ ਦੇ ਵਿੱਚ ਜੋ ਸਨਮੈਕੀਨ ਕਾਉਂਟੀ ਟ੍ਰੇਸੀ ਪੁਲਿਸ ਆ, ਉੱਥੇ ਦੇ ਜੋ ਡਿਟੈਕਟਿਵ ਆ ਕੈਂਥ ਸਟੀਲੀ, ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ। ਟੈਲੀਫੋਨ ਨੰਬਰ ਉਹਨਾਂ ਨੇ ਆਪਣੇ ਦਿੱਤੇ ਹੈਗੇ ਆ 209 831 6660, ਜਾਂ ਫਿਲਿਪ ਗਿਊਸਟੋ ਜੋ ਪੁਲਿਸ ਆਫੀਸਰ ਆ ਉਹਨਾਂ ਨੂੰ 209 831 6651 ਤੇ ਕਾਲ ਕਰਕੇ ਦੱਸ ਸਕਦੇ। ਜੀ ਲਾਸ਼ਾਂ ਲੱਭਣ ਤੋਂ ਬਾਅਦ ਦੇ ਵਿੱਚ ਟ੍ਰੇਸੀ ਪੁਲਿਸ ਡਿਪਾਰਟਮੈਂਟ ਨੇ ਸਤਨਾਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਅਰੈਸਟ ਜਿਹੜਾ ਆ ਉਹ ਕਰ ਲਿਆ ਸੀਗਾ, ਉਹ ਲੱਭ ਗਿਆ ਸੀਗਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਵੈਲਨੈਸ ਚੈੱਕ ਦੇ ਲਈ, ਵੈਲਫੇਅਰ ਚੈੱਕ ਦੇ ਲਈ ਪੁਲਿਸ ਉੱਥੇ ਗਈ ਸੀ। ਹੋ ਸਕਦਾ ਵੀ ਉਹਨਾਂ ਦੇ ਆਂਢੀਆਂ ਗੁਆਂਢੀਆਂ ਨੂੰ ਇਹ ਜਿਹੜੀਆਂ ਬੀਬੀਆਂ ਆ ਉਹ ਨਹੀਂ ਦਿਖੀਆਂ ਹੋਣਗੀਆਂ, ਤਾਂ ਉਸ ਕਰਕੇ ਪੁਲਿਸ ਨੇ ਉੱਥੇ ਜਾ ਕੇ ਪੁੱਛਗਿੱਛ ਕੀਤੀ, ਜਾਂ ਦੇਖਣ ਨੂੰ ਗਏ ਵੀ ਉਹ ਠੀਕ ਵੀ ਆ ਜਾਂ ਨਹੀਂ। ਤਾਂ ਉੱਥੇ ਜਾ ਕੇ ਕਹਿੰਦੇ ਵੀ ਇਹਨਾਂ ਨੂੰ ਪਤਾ ਲੱਗਾ ਵੀ ਭਾਈ ਇਹ ਸਾਰਾ ਕੁਝ ਹੋਇਆ ਆ। ਸੋ ਕਿਸੇ ਨੇ ਕਾਲ ਆਈ ਸੀ, ਇਨਫੈਕਟ ਡਿਸਪੈਚਰਸ ਨੂੰ ਕਹਿੰਦੇ ਕਾਲ ਆਈ ਸੀਗੀ ਸੋਮਵਾਰ ਨੂੰ, ਕੱਲ ਆਈ ਸੀ ਦੁਪਹਿਰੋਂ, ਵੀ ਵੈਲਫੇਅਰ ਚੈੱਕ ਰਿਕੁਐਸਟ ਕੀਤਾ ਆ ਉਸ ਘਰ ਦੇ ਵਿੱਚ 2400 ਬਲਾਕ ਆਫ ਸਨਫਲਾਵਰ ਲੇਨ। ਤੇ ਉੱਥੇ ਜਿਹੜੇ ਅਧਿਕਾਰੀ ਪਹੁੰਚੇ ਸੀ, ਆਫੀਸਰ ਪਹੁੰਚੇ ਸੀ, ਉਹਨਾਂ ਨੂੰ 37 ਸਾਲ ਤੇ 39 ਸਾਲ ਦੀਆਂ ਦੋ ਬੀਬੀਆਂ ਜਿਹੜੀਆਂ ਆ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਮਿਲੀਆਂ ਸੀਗੀਆਂ। ਸੋ ਉਸ ਤੋਂ ਬਾਅਦ ਦੇ ਵਿੱਚ ਹੀ ਸਤਨਾਮ ਸੋਮਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਜਿਸ ਰਫਤਾਰ ਦੇ ਨਾਲ ਹਰਜੋਤ ਸਿੰਘ ਜੀ ਪੰਜਾਬੀਆਂ ਨੇ ਇਹ ਕੰਮ ਜਿਹੜਾ ਫੜਿਆ ਆ, ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ। ਜਿਹੜੇ ਮੁਲਕ ਤੋਂ ਆਏ ਆ ਤੇ ਜਿੱਥੇ ਹੈਗੇ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਉੱਥੇ ਤੁਸੀਂ ਕਈ ਵਾਰੀ ਲੱਗਦਾ ਵੀ ਜਿੱਦਾਂ ਦੇ ਹਾਲਾਤ ਉੱਥੇ ਹੁੰਦੇ ਹੋਣਗੇ ਵੀ ਚੱਲ ਸੁਲਾ ਸਹੀ ਕਰ ਲਵਾਂਗੇ ਭਾਈ, ਇੱਥੇ ਇਹ ਚੀਜ਼ ਟਿਕਣੀ ਨਹੀਂ, ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ। ਇੱਥੇ ਤੁਹਾਡਾ ਜੋ ਸਾਹਮਣੇ ਆ ਉਹਦੇ ਆਧਾਰ ਦੇ ਉੱਤੇ ਫਿਰ ਬਾਅਦ 'ਚ ਫੈਸਲਾ ਜਿਹੜਾ ਉਹ ਆਉਣਾ ਆ। ਠੰਡੇ ਰਹਿਣ ਦੀ, ਦਿਮਾਗਾਂ ਨੂੰ ਠੰਡੇ ਕਰਨ ਦੀ ਲੋੜ ਆ। ਹੁਣ ਆਪਾਂ ਨੂੰ ਪਤਾ ਤਾਂ ਨਹੀਂ ਹੈ ਕੀ ਇਹਦੇ ਵਿੱਚ ਹੋਇਆ ਹੋਊਗਾ, ਪਰ ਦੋ ਜਾਣਿਆਂ ਦਾ ਕਤਲ ਕਰਨ ਦੇ ਜਿਹੜੇ ਕਥਿਤ ਦੋਸ਼ ਆ ਸਤਨਾਮ ਸੋਮਲ ਦੇ ਉੱਤੇ ਇਹ ਲੱਗੇ ਆ, ਉਸੇ ਦੇ ਆਧਾਰ ਦੇ ਉੱਤੇ ਹੀ, ਉਸੇ ਦੇ ਸ਼ੱਕ ਦੇ ਬਿਨਾਂ ਤੇ ਹੀ ਟ੍ਰੇਸੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਆ। ਸੋ ਕਿਹੜੇ ਪਾਸੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਅਜੇ ਆਪਾਂ ਅੱਜ ਸਵੇਰੇ ਹੀ ਖਬਰਾਂ ਕਰ ਰਹੇ ਸੀ ਟੈਕਸਸ ਵਾਲੀਆਂ, ਕੱਲ ਹੀ ਦੱਸ ਕੇ ਹਟੇ ਆ ਵੀ ਵੀਕਐਂਡ ਦੇ ਉੱਤੇ ਕੀ ਕੁਛ ਉੱਥੇ ਵਾਪਰਿਆ ਆ। ਤੇ ਆਪਾਂ ਬਹੁਤ ਘੱਟ ਆ ਤੇ ਇੱਥੇ ਇਦਾਂ ਦੀਆਂ ਵਾਰਦਾਤਾਂ ਜਿਹੜੀਆਂ ਆ ਉਹ ਜ਼ਿਆਦੀਆਂ ਹੋਣ ਲੱਗ ਪੈਣ ਤਾਂ ਇਹ ਮਾੜੀ ਜਿਹੜੀ ਇਹ ਗੱਲ ਆ। ਆਪਾਂ ਨੂੰ ਐਜ਼ ਏ ਕਮਿਊਨਿਟੀ, ਐਜ਼ ਏ ਭਾਈਚਾਰਾ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਇਹੋ ਜਿਹੀਆਂ ਚੀਜ਼ਾਂ ਕਿੱਦਾਂ ਰੋਕਣ। ਦੇਖੋ 100% ਰੋਕ ਨਹੀਂ ਸਕਦੀਆਂ, ਆਪਾਂ ਨੂੰ ਵੀ ਇਹ ਪਤਾ ਆ, ਪਰ ਇੰਨੇ ਘੱਟ ਸਮੇਂ ਦੇ ਵਿੱਚ ਇੰਨੀਆਂ ਜ਼ਿਆਦਾ ਬਾਰ-ਬਾਰ ਵਾਰਦਾਤਾਂ ਕੋਈ ਵੀ ਜਿਹੜੀਆਂ ਵਾਪਰਨੀਆਂ ਉਹ ਚੰਗੀ ਗੱਲ ਨਹੀਂ ਹੁੰਦੀ ਫਾਰ ਐਨੀ ਕਮਿਊਨਿਟੀ। ਸੋ ਆਪਾਂ ਨੂੰ ਥੋੜ੍ਹਾ ਇੱਕ ਅੰਤਰ ਝਾਤ ਮਾਰਨ ਦੀ ਇਸ ਦੇ ਵਿੱਚ ਜ਼ਰੂਰਤ ਹੈ।
ਜੀ, ਬਿਲਕੁਲ। ਕੁਛ 2-3 ਵੀਕਾਂ ਦੇ ਵਿੱਚ ਨਾਲ ਹੀ ਟਰੇਸੀ ਦੇ ਮੰਟੀਕਾ ਟਾਊਨ ਆ, ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਆ। 3-4 ਇੰਸੀਡੈਂਟਸ ਉੱਥੇ ਬਹੁਤ ਬੁਰੀਆਂ ਦੁਰਘਟਨਾਵਾਂ ਦੇ ਹੋਏ ਹੈਗੇ ਆ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਹੋਰ ਵੀ ਜੇ ਕਿਸੇ ਨੂੰ ਇਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਹੋਈ, ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰਕੇ ਦੱਸ ਸਕਦੇ ਹੋ, ਜਾਂ ਜੋ ਪੁਲਿਸ ਦੇ ਨੰਬਰਸ ਮੈਂ ਦਿੱਤੇ ਹੈਗੇ ਆ, ਉਹਨਾਂ ਨੂੰ ਕਾਲ ਕਰਕੇ ਦੱਸ ਸਕਦੇ ਹੋ। ਸਰੋਤਿਆਂ ਨੂੰ ਦੱਸਦੇ ਜਾਈਏ, ਟਰੇਸੀ ਬੇ ਏਰੀਏ ਦੇ ਲਾਗੇ ਟਾਊਨ ਆ, ਸੈਨ ਫਰਾਂਸਿਸਕੋ ਦੇ। ਮੋਸਟਲੀ ਕਾਫੀ ਪੰਜਾਬੀ ਟਰੇਸੀ ਏਰੀਏ 'ਚ ਰਹਿੰਦੇ ਆ, ਨਾਲ ਲੈਥਰੋਪ 'ਚ, ਸਟਾਕਟਨ, ਮੰਟੀਕਾ, ਇਹਨਾਂ ਏਰੀਆ ਦੇ ਵਿੱਚ ਪੰਜਾਬੀਆਂ ਦੀ ਵੱਡੀ ਵਸੋਂ ਹੈਗੀ ਆ। ਜੀ।